ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ ਸ਼ਾਮ ਦਾ ਖਬਰਾਂ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਜੁੜੇ ਹੋਏ ਹੋ, ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਸੰਨ 2021 ਦਾ ਸਾਡਾ ਆਖਰੀ ਪ੍ਰੋਗਰਾਮ ਆ ਅਪਡੇਟ ਕੈਲੀਫੋਰਨੀਆ ਵਾਲਾ। ਅਤੇ ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500, 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰਾਈਅਸ ਟਰੱਕਿੰਗ ਫਰੈਜ਼ਨੋ ਸੋਲੋ ਟੀਮ ਟਰੱਕ ਡਰਾਈਵਰਜ਼ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਤੇ ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408722 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਸਟੇਟ ਨੇ ਓਮੀਕਰੋਨ ਦੇ ਵਾਧੇ ਨੂੰ ਦੇਖਦੇ ਹੋਏ ਕੋਵਿਡ ਆਈਸੋਲੇਸ਼ਨ ਦੇ ਸੰਬੰਧ ਦੇ ਵਿੱਚ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹੈਗੀਆਂ। ਕਹਿੰਦੇ ਵੀ 20,000 ਕੇਸ ਇਕੱਲੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਨਵੇਂ ਰਿਪੋਰਟ ਹੋਏ ਆ। ਸੋ ਬਹੁਤ ਸਾਰੇ ਕੇਸ ਵੱਧ ਰਹੇ ਆ। ਉਹਨੂੰ ਦੇਖਦੇ ਹੋਏ CDC ਨੇ ਨਵੀਆਂ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਆ ਵੀ 5 ਦਿਨ ਦੇ ਲਈ ਤੁਹਾਨੂੰ ਜਿਹੜਾ ਆ ਆਈਸੋਲੇਸ਼ਨ ਦੇ ਵਿੱਚ ਜਾਣਾ ਪਊਗਾ ਜੇ ਤੁਸੀਂ ਕਰੋਨਾ ਪੋਜ਼ੀਟਿਵ ਪਾਏ ਗਏ ਆ। ਉਹ ਤੋਂ ਬਾਅਦ ਜੇ ਤੁਹਾਡਾ ਨੈਗੇਟਿਵ ਟੈਸਟ ਆਉਂਦਾ ਆ ਫਿਰ ਤੁਸੀਂ ਆਈਸੋਲੇਸ਼ਨ ਤੋਂ ਬਾਹਰ ਜਾ ਸਕਦੇ ਆ, ਪਰ ਫਿਰ ਵੀ ਤੁਹਾਨੂੰ 5 ਦਿਨ ਚਾਹੇ ਤੁਸੀਂ ਅੰਦਰ ਆ ਬਾਹਰ ਆ ਕਿਤੇ ਵੀ ਆ ਤੁਹਾਨੂੰ ਮਾਸਕ ਪਾਉਣਾ ਪਊਗਾ। ਡਾਕਟਰ ਰੋਬਰਟ ਵਾਸ਼ਟਰ ਜਿਹੜੇ ਹੈਗੇ ਆ ਚੇਅਰ UC ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਮੈਡੀਸਨ ਦੇ, ਉਹਨਾਂ ਨੇ ਇਹ ਜਿਹੜੀਆਂ ਕੈਲੀਫੋਰਨੀਆ ਦੀਆਂ ਨਵੀਆਂ ਸਟ੍ਰਿਕਟ ਗਾਈਡਲਾਈਨਸ ਆ ਉਹਨਾਂ ਨੂੰ ਕਿਹਾ ਵੀ ਬਹੁਤ ਵਧੀਆ ਆ। ਇਹਦੇ ਨਾਲ ਜਿਹੜੀ ਕਰੋਨਾ ਵਾਇਰਸ ਆ ਫੈਲ ਰਹੀ ਆ ਓਮੀਕਰੋਨ ਨਵਾਂ, ਉਸ 'ਤੇ ਕੰਟਰੋਲ ਕੀਤਾ ਜਾ ਸਕਦਾ ਹੈਗਾ। ਦੂਸਰੇ ਪਾਸੇ ਅੱਜ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਬਹੁਤ ਸਾਰੇ ਮੁਲਕਾਂ ਨੇ ਨਵੇਂ ਸਾਲ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਨੂੰ ਕੈਂਸਲ ਕੀਤਾ ਹੈਗਾ ਤਾਂ ਕਿ ਕਰੋਨਾ ਵਾਇਰਸ ਨਾ ਜ਼ਿਆਦਾ ਫੈਲ ਸਕੇ। ਬਹੁਤ ਸਾਰੇ ਚਰਚਿਜ਼ ਨੇ ਇਨਸਾਈਡ ਸਰਵਿਸਿਜ਼ ਬੰਦ ਕੀਤੀਆਂ ਆ। ਸੋ ਆਪਾਂ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਸਰੋਤੇ ਸਾਡੇ ਸੁਣ ਰਹੇ ਆ, ਦੇਖ ਰਹੇ ਆ, ਨਵੇਂ ਸਾਲ ਦੇ ਉੱਤੇ ਗੁਰੂ ਘਰਾਂ 'ਚ ਲਗਭਗ ਹਰ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਆ। ਜਾਓ ਜ਼ਰੂਰ ਅਤੇ ਇਕੱਠ ਨਾ ਵਾਲਾ ਕਰੋ। ਅਤੇ ਕੱਲ੍ਹ ਨੂੰ ਵੀ ਨਵੇਂ ਸਾਲ 'ਤੇ ਵੀ ਜਾ ਸਕਦੇ, ਸਾਰਾ ਦਿਨ ਜਾਂਦੇ ਰਹੋ ਵੱਖ-ਵੱਖ ਟਾਈਮ ਦੇ ਉੱਤੇ। ਸੋ ਕਿਉਂਕਿ ਜਿੰਨਾ ਵੀ ਆਪਾਂ ਬਚਾ ਸਕਦੇ ਹਾਂ ਉਹ ਫਾਇਦਾ ਹੀ ਹੈਗਾ ਆ। ਕਿਉਂਕਿ ਜੇ ਇਕੱਠ ਹੋਊਗਾ, ਕਿਉਂਕਿ ਲੰਗਰ ਲੱਗੇ ਹੁੰਦੇ ਆ, ਛੋਲੇ ਭਟੂਰੇ ਸਾਰਾ ਕੁਛ, ਫਿਰ ਰਸ਼ ਬਹੁਤ ਹੁੰਦਾ ਆ। ਸੋ ਹਜੇ ਸਾਨੂੰ ਜਿਹੜਾ ਆ ਬਚਣਾ ਚਾਹੀਦਾ ਹੈਗਾ, ਕਿਉਂਕਿ ਜੇ ਸਾਡੇ ਹੋਰ ਜਿਹੜੇ ਸਿਟੀਜ਼ਨ ਆ ਅਮਰੀਕਨ ਉਹ ਪ੍ਰੀਕੋਸ਼ਨ ਲੈ ਰਹੇ ਆ ਅਤੇ ਸਾਡਾ ਵੀ ਫਰਜ਼ ਬਣਦਾ ਵੀ ਆਪਾਂ ਪ੍ਰੀਕੋਸ਼ਨ ਲਈਏ। ਗੁਰੂ ਘਰ ਜ਼ਰੂਰ ਜਾਓ ਪਰ ਉੱਥੇ ਪੂਰੀ ਪ੍ਰੀਕੋਸ਼ਨ ਰੱਖੋ, ਸੋਸ਼ਲ ਡਿਸਟੈਂਸ ਰੱਖੋ, ਮਾਸਕ ਪਾ ਕੇ ਰੱਖੋ ਅਤੇ ਜ਼ਿਆਦਾ ਟਾਈਮ ਅੰਦਰ ਨਾ ਬੈਠੋ। ਸੋ ਆਪਾਂ ਤਾਂ ਇਹੀ ਸੁਜੈਸ਼ਨ ਜਿਹੜਾ ਆ ਦੇ ਸਕਦੇ ਹਾਂ। ਜੀ, ਅਗਲੀ ਜਿਹੜੀ ਆਪਾਂ ਗੱਲ ਹਰਜੋਤ ਸਿੰਘ ਜੀ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਅੱਜ ਇੱਕ ਵਾਰੀ ਫੇਰ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਆ। ਕਹਿੰਦੇ ਵੀ ਜੇ ਰੂਸ ਨੇ ਯੂਕਰੇਨ ਨੂੰ ਇਨਵੇਡ ਕੀਤਾ ਇੱਕ ਵਾਰੀ ਫੇਰ ਤਾਂ ਬਹੁਤ ਹੀ ਗੰਭੀਰ ਸਵੀਅਰ ਸੈਂਕਸ਼ਨਸ ਜਿਹੜੀਆਂ ਆ ਉਹ ਜਿਹੜੀਆਂ ਲਗਾਈਆਂ ਜਾ ਸਕਦੀਆਂ ਨੇ। ਵਲਾਦੀਮੀਰ ਪੁਤਿਨ ਨੂੰ ਉਹਨਾਂ ਨੇ ਕਾਲ ਦੇ ਵਿੱਚ ਕਿਹਾ ਹੈਵੀ ਪ੍ਰਾਈਸ ਟੂ ਪੇ।
ਇਫ ਰਸ਼ੀਆ ਇਨਵੇਡਸ ਯੂਕਰੇਨ ਅਗੇਨ। ਕਹਿੰਦੇ ਵੀ ਬਾਈਡਨ ਹੁਣਾਂ ਨੇ ਇਹ ਸਪਸ਼ਟ ਇੱਕ ਵਾਰੀ ਫੇਰ ਕਰ ਦਿੱਤਾ, ਕਿਸੇ ਵੀ ਤਰੀਕੇ ਦਾ ਮਿਲਟਰੀ ਐਕਸ਼ਨ ਜਿਹੜਾ ਕ੍ਰੈਮਲਿਨ ਦੇ ਦੁਬਾਰਾ ਸਵੀਅਰ ਸੈਂਕਸ਼ਨਸ ਦੇ ਵੱਲ ਨੂੰ ਜਿਹੜਾ ਉਹ ਵਧੂਗਾ, ਤੇ ਵਾਸ਼ਿੰਗਟਨ ਕਹਿੰਦੇ ਆ ਵੀ ਇਸ ਨੂੰ ਰਿਸਪੌਂਡ ਕਰੂਗਾ। ਉਹਨਾਂ ਨੇ ਨਾਲ ਹੀ ਜਿਹੜਾ ਉਹ ਕਿਹਾ ਵੀ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹਨਾਂ ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨਗੇ। ਕੱਲ ਇਹਨਾਂ ਦੀ ਜਿਹੜੀ ਫੋਨ ਕਾਲ ਆ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੀ ਉਹ ਹੋਈ ਸੀ। ਬਾਈਡਨ ਨੇ ਯੂਐਸ ਦੀ ਜਿਹੜੀ ਸਪੋਰਟ ਆ ਯੂਕਰੇਨ ਦੀ ਸੋਵਰਨਿਟੀ ਤੇ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਲੈ ਕੇ ਜਿਹੜੀ ਆ ਉਹ ਫੇਰ ਪ੍ਰਗਟਾਈ ਹੈਗੀ ਆ। ਕਹਿੰਦੇ ਵੀ ਯੂਐਸ ਤੇ ਰਸ਼ੀਆ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਜਨੇਵਾ ਦੇ ਵਿੱਚ 9 ਤੇ 10 ਜਨਵਰੀ ਨੂੰ ਜਿਹੜੇ ਉਹ ਮਿਲਣ ਜਾ ਰਹੇ ਆ। ਜਦ ਰੂਸ ਤੇ ਨੈਟੋ ਦੇ ਦਰਮਿਆਨ ਜਿਹੜੀ ਇੱਕ ਕੌਂਸਲ ਆ ਉਸ ਦੀ 12 ਜਨਵਰੀ ਨੂੰ ਮੀਟਿੰਗ ਤੇ ਨੈਗੋਸੀਏਸ਼ਨ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ। ਸੋ ਵੇਖੋ ਕੀ ਇਸ ਪੂਰੇ ਕਾਸੇ ਦੇ ਵਿੱਚੋਂ ਨਿਕਲਦਾ ਹੈ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਜੱਜ ਨੇ ਉਸ ਚੀਜ਼ ਨੂੰ ਬੰਦ ਕਰ ਦਿੱਤਾ ਜਿਹਦੇ ਮੁਤਾਬਕ ਬਹੁਤ ਸਾਰੇ ਅਫੈਂਡਰ ਜੇਲ੍ਹ ਦੇ ਵਿੱਚ ਸੀ ਜਿਨ੍ਹਾਂ ਨੂੰ ਛੁੱਟੀ ਹੋ ਜਾਣੀ ਸੀ। ਕੈਲੀਫੋਰਨੀਆ ਦੇ ਕਰੈਕਸ਼ਨ ਆਫੀਸ਼ੀਅਲਸ ਨੇ ਐਮਰਜੈਂਸੀ ਰੈਗੂਲੇਸ਼ਨ ਇੱਕ ਫਾਈਲ ਕੀਤਾ ਸੀ ਜਿਹਦੇ ਮੁਤਾਬਕ ਗੁੱਡ ਕੰਡਕਟ ਦੇ ਅਧੀਨ ਸੈਕੰਡ ਸਟ੍ਰਾਈਕ ਵਾਲੇ ਇਨਮੇਟਸ ਜਿਹੜੇ ਸਰਵ ਕਰ ਰਹੇ ਆ ਉਹ ਨਾਨ ਵਾਇਲੈਂਟ ਅਫੈਂਸਿਸ ਵਾਲੇ, ਉਹਨਾਂ ਨੂੰ ਮਿਨੀਮਮ ਸਿਕਿਉਰਿਟੀ ਪ੍ਰਿਜ਼ਨ 'ਤੇ ਰੱਖਿਆ ਜਾਂਦਾ ਅਤੇ ਉਹਨਾਂ ਨੂੰ ਕਹਿੰਦੇ ਵੀ ਛੇਤੀ ਛੱਡ ਦਿੱਤਾ ਜਾਊਗਾ। ਪਹਿਲਾਂ ਜਿੱਦਾਂ 2/3 ਆਫ ਦੇਅਰ ਸੈਂਟੈਂਸ ਸੀ, ਹੁਣ ਪਹਿਲਾਂ ਜਿੱਦਾਂ ਹਾਫ ਸੀ ਹੁਣ ਉਹਨੂੰ 2/3 ਆਫ ਦਾ ਸੈਂਟੈਂਸ ਕਹਿ ਦਿੱਤਾ ਹੈ। ਉਹਦੇ ਮੁਤਾਬਕ ਬਹੁਤ ਸਾਰੇ ਕੈਦੀ ਛੁੱਟ ਜਾਣੇ ਸੀ ਜਿਨ੍ਹਾਂ ਦਾ ਜ਼ਿਆਦਾ ਵਾਇਲੈਂਟ ਅਫੈਂਸਿਸ ਦੇ ਵਿੱਚ ਹਿੱਸਾ ਨਹੀਂ ਹੈਗਾ। 28 ਦੇ ਕਰੀਬ ਕੈਲੀਫੋਰਨੀਆ ਦੇ 58 ਡਿਸਟ੍ਰਿਕਟ ਅਟਾਰਨੀਜ਼ ਦੇ ਵਿੱਚੋਂ ਉਹਨਾਂ ਨੇ ਇਸ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ। ਸੈਕਰਾਮੈਂਟੋ ਕਾਉਂਟੀ ਦੇ ਇੱਕ ਜੱਜ ਨੇ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਲਾ ਦਿੱਤੇ ਆ ਵੀ ਉਹਨਾਂ ਨੂੰ ਨੈਕਸਟ ਹੀਅਰਿੰਗ ਤੱਕ ਨਾ ਛੱਡਿਆ ਜਾਵੇ। ਕਹਿੰਦੇ ਪਈ ਬਹੁਤ ਸਾਰੇ ਨਾਨ ਵਾਇਲੈਂਟ ਸੈਕੰਡ ਸਟ੍ਰਾਈਕ ਵਾਲੇ ਜਿਹੜੇ ਲੋਕ ਜਿਨ੍ਹਾਂ ਨੂੰ ਛੱਡਿਆ ਜਾਣਾ ਸੀ ਉਹਨਾਂ ਦੇ ਵਿੱਚ ਕਈ ਫੈਲਨੀ ਚਾਰਜਸ ਦੇ ਉੱਤੇ ਆ, ਡੋਮੈਸਟਿਕ ਵਾਇਲੈਂਸ ਦੇ ਅੰਡਰ, ਸੈਕਸ਼ੂਅਲ ਅਸੌਲਟ ਤੇ ਗਨ ਵਾਇਲੈਂਸ ਦੇ ਵਿੱਚ। ਇਹ ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਐਨੀ ਮੈਰੀ ਸ਼ੋਬਰਟ ਨੇ ਦੱਸਿਆ ਹੈ। ਜੀ, ਵੈਦਰ ਦੇ ਚੱਲਦਿਆਂ ਗਵਰਨਰ ਗੈਵਿਨ ਨਿਊਸਮ ਨੇ 20 ਜਿਹੜੀਆਂ ਕੈਲੀਫੋਰਨੀਆ ਕਾਉਂਟੀਜ਼ ਆ ਉਸ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਇਹ ਜਿਹੜੇ 20 ਕਾਉਂਟੀਜ਼ ਦੇ ਵਿੱਚ ਐਲਾਮੀਡਾ, ਐਮਾਡੋਰ, ਕੈਲਾਵਰਸ, ਅਲਡੋਰਾਡੋ, ਹੰਬੋਲਟ, ਲੇਕ, ਲਾਸ ਐਂਜਲਿਸ, ਮਰੀਨ, ਮੋਨਰੇ, ਨਾਪਾ, ਨਵਾਡਾ, ਔਰੰਜ, ਪਲੇਸਰ, ਸੈਕਰਾਮੈਂਟੋ, ਸੈਨ ਬਰਨਾਰਡੀਨੋ, ਸੈਨ ਲੁਈਸ ਓਬਿਸਪੋ, ਸੈਨ ਮਟੇਓ, ਸੈਂਟਾ ਕਰੂਜ਼, ਸਿਆਰਾ ਤੇ ਯੂਬਾ ਕਾਉਂਟੀਜ਼ ਸ਼ਾਮਲ ਹਨ। ਜਿਹੜੀ ਐਮਰਜੈਂਸੀ ਜਿਹੜੀ ਪ੍ਰੋਕਲੇਮੇਸ਼ਨ ਦੇ ਤਹਿਤ ਜਿਹੜੀ ਇਸ ਦੇ ਵਿੱਚ ਸਟੇਟ ਦੇ ਦੁਆਰਾ ਇਹਨਾਂ ਨੂੰ ਰਿਸਪੌਂਸ ਤੇ ਰਿਕਵਰੀ ਦੀਆਂ ਜਿਹੜੀ ਕਾਰਜ ਚੱਲ ਰਹੇ ਆ ਉਸ ਦੇ ਵਿੱਚ ਮਦਦ ਦਿੱਤੀ ਜਾਊਗੀ। ਡਿਜ਼ਾਸਟਰ ਅਸਿਸਟੈਂਸ ਐਕਟ ਆ ਉਸ ਦੇ ਤਹਿਤ ਨਿਊਸਮ ਦੇ ਆਫਿਸ ਨੇ ਇੱਕ ਸਟੇਟਮੈਂਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਫੈਡਰਲ ਹਾਈਵੇ ਐਡਮਿਨਿਸਟ੍ਰੇਸ਼ਨ ਐਮਰਜੈਂਸੀ ਰਿਲੀਫ ਪ੍ਰੋਗਰਾਮ ਦੇ ਲਈ ਹਾਈਵੇ ਰਿਪੇਅਰਸ, ਰੀਕਨਸਟਰਕਸ਼ਨ ਇਸ ਦੇ ਲਈ ਜਿਹੜੀ ਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਲਾਸ ਐਂਜਲਸ ਦੇ ਵਿੱਚ ਵੀ ਜਿਹੜਾ ਸਟੋਰਮ ਆ ਉਹ ਜਿਹੜਾ ਆਇਆ ਹੈਗਾ ਜਿਸ ਦੇ ਕਰਕੇ ਬਹੁਤ ਸਾਰੇ ਰੋਡ ਤੇ ਹਾਈਵੇ ਕਲੋਜ਼ਰਸ ਜਿਹੜੇ ਹੋਏ ਆ। ਕਈ ਥਾਵਾਂ ਦੇ ਉੱਤੇ ਜਿਹੜੇ ਇਵੈਕੂਏਸ਼ਨਸ ਆ ਉਹ ਕਰਨੀਆਂ ਪਈਆਂ ਕਿਉਂਕਿ ਵਾਈਲਡ ਲਾਈਫ ਦੇ ਕਰਕੇ ਜਿਹੜੇ ਹੁਣ ਉੱਥੇ ਟਰੀ ਤਾਂ ਰਹੇ ਨਹੀਂ ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਇੱਕ ਹਿਸਾਬ ਦੇ ਨਾਲ ਧਰਤੀ ਜਿਹੜੀ ਆ ਖਿਸਕੀ ਆ ਤੇ ਉਹ ਜਿਹੜੇ ਲੈਂਡਸਲਾਈਡ ਟਾਈਪ ਵਰਗੀਆਂ ਸਿਚੁਏਸ਼ਨਸ ਆ ਉੱਥੇ ਬਣੀਆਂ ਆ। ਸੋ ਓਵਰਆਲ ਜੇ ਦੇਖਿਆ ਜਾਵੇ ਇਹ ਐਮਰਜੈਂਸੀ ਤਾਂ ਇਹਨਾਂ ਨੇ ਡਿਕਲੇਅਰ ਕੀਤੀ ਆ। ਬਾਕੀ ਪੀਜੀਐਨਈ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਨਾਖੁਸ਼ ਨੇ। ਕਹਿੰਦੇ ਵੀ ਸਿਆਰਾ ਸਟੋਰਮਸ ਦੇ ਚੱਲਦੇ ਪੀਜੀਐਨਈ ਦੇ ਐਗਜ਼ੀਕਿਊਟਿਵ ਇਹ ਮੰਨਦੇ ਆ ਵੀ ਉਹਨਾਂ ਨੇ ਜਿੰਨੇ ਕਰੂਜ਼ ਉੱਥੇ ਚਾਹੀਦੇ ਸੀਗੇ ਸਿਆਰਾ ਸਟੋਰਮਸ ਦੇ ਪੀੜਤ ਲੋਕਾਂ ਦੇ ਲਈ ਉਹਨੇ ਉੱਥੇ ਉਹਨਾਂ ਨੇ ਜਿਹੜੇ ਉਹ ਨਹੀਂ ਲਾਏ। ਵਰਡਸ ਦੈਟ ਆਈ ਹੈਵ ਸੀਨ ਇੱਦਾਂ ਦੇ ਲੋਕ ਬਿਆਨ ਜਿਹੜੇ ਆ ਉਹ ਹੁਣ ਦੇ ਰਹੇ ਹੈਗੇ ਨੇ। ਸੋ ਇਹ ਲੋਕ ਅਜੇ ਵੀ ਉੱਥੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਤੋਂ ਬਗੈਰ ਜਿਹੜੇ ਵਿੰਟਰ ਸਟੋਰਮ ਆਏ ਆ ਸਿਆਰਾ ਦੇ ਇਲਾਕਿਆਂ ਦੇ ਵਿੱਚ ਉਸ ਤੋਂ ਤੰਗ ਪਰੇਸ਼ਾਨ ਨੇ।
ਅਗਲੀ ਖਬਰ ਲੌਂਗ ਬੀਚ ਏਰੀਏ ਤੋਂ ਆ ਰਹੀ ਆ। ਅੱਜ ਇੱਕ ਮੈਸਿਵ ਸਪਿਲ ਹੋਇਆ ਰਾਹ ਸੈਬਿਜ ਦਾ, ਗੰਦਗੀ ਦਾ। ਕੈਲੀਫੋਰਨੀਆ ਦੇ ਵਿੱਚ ਸਿਟੀ ਆਫ ਲੌਂਗ ਬੀਚ ਨੇ ਜਿੰਨੇ ਵੀ ਸਵੀਮਿੰਗ ਏਰੀਆਜ਼ ਹੈਗੇ ਆ ਉਹਨਾਂ ਦੇ ਬੀਚਸ ਦੇ ਉੱਤੇ ਉਹਨਾਂ ਨੂੰ ਬੰਦ ਕਰ ਦਿੱਤਾ। 2 ਮਿਲੀਅਨ ਤੋਂ ਲੈ ਕੇ 4 ਮਿਲੀਅਨ ਗੈਲਨ ਜਿਹੜੇ ਕਿ 7.6 ਮਿਲੀਅਨ ਟੂ 15 ਮਿਲੀਅਨ ਲੀਟਰਸ ਬਣਦੇ ਆ, ਰਾਹ ਸੀਵੇਜ ਲੀਕ ਹੋ ਗਈ ਡੋਮਿੰਗਸ ਚੈਨਲ ਦੇ ਉੱਤੇ ਸਿਟੀ ਆਫ ਲੌਂਗ ਬੀਚ ਦੇ, ਜਿਹਦੇ ਨਾਲ ਇਹ ਬੀਚਸ ਵਾਲਾ ਜਿਹੜਾ ਪਾਣੀ ਆ ਉਹਦੇ ਵਿੱਚ ਚਲ ਗਈ ਤੇ 48 ਇੰਚ ਦੀ ਸੀਵਰ ਮੇਨ ਲਾਈਨ ਕਾਰਸਨ ਸਿਟੀ ਜਿਹੜੀ ਆ ਉੱਥੇ ਇਹ ਫਟ ਗਈ ਸੀ ਤੇ ਉਹਦੇ ਨਾਲ ਲੌਂਗ ਬੀਚ ਨਾਲ ਦੇ ਸਾਰੇ ਹੀ ਬੀਚ ਬੰਦ ਕਰ ਦਿੱਤੇ ਗਏ ਆ ਲੋਕਾਂ ਨੂੰ ਵਿਜ਼ਿਟ ਕਰਨ ਤੋਂ। ਸੋ ਦੂਸਰੇ ਪਾਸੇ ਵਿਜ਼ਟਰ ਬੜੇ ਪਰੇਸ਼ਾਨ ਆ, ਕਹਿੰਦੇ ਵੀ ਅਸੀਂ ਮਹਿੰਗੇ ਮਹਿੰਗੇ ਹੋਟਲ ਬੁੱਕ ਕੀਤੇ ਸੀ, ਦੂਰੋਂ ਆਏ ਹੈਗੇ ਆ ਬੀਚਸ ਦੇ ਉੱਤੇ ਘੁੰਮਣ ਦੇ ਲਈ ਤੇ ਉੱਥੇ ਨਹਾਉਣ ਦੇ ਲਈ, ਤੇ ਹੁਣ ਇਹਦੇ ਕਰਕੇ ਸਾਰੇ ਬੀਚ ਬੰਦ ਹੋ ਗਏ ਕਿਉਂਕਿ ਨਵੇਂ ਸਾਲ ਦੀਆਂ ਛੁੱਟੀਆਂ ਸੀਆਂ, ਬਹੁਤ ਸਾਰੇ ਲੋਕ ਉੱਥੇ ਘੁੰਮਣ ਗਏ ਸੀ। ਪਰ ਲੇਟੈਸਟ ਖਬਰ ਇਹੀ ਆ ਵੀ ਉਹ ਸਾਰੇ ਬੀਚ ਲੌਂਗ ਬੀਚ ਵਾਲੇ ਜਿਹੜੇ ਹੈਗੇ ਆ ਬੰਦ ਕਰ ਦਿੱਤੇ ਗਏ ਆ। ਨਹੀਂ ਮੰਨਦੇ ਤਾਂ ਭਾਈ ਫਿਰ ਮਾਰ ਲੈਣ ਹੁਣ ਉਹਦੇ ਵਿੱਚ ਛਾਲ ਤੇ ਨਹਾ ਕੇ ਦੇਖ ਲੈਣ। ਹੁਣ ਪਾਈਪ ਜਿਹੜਾ ਫਟਣਾ ਕਿਹੜਾ ਕਿਸੇ ਨੇ ਜਾਣ ਕੇ ਜਿਹੜਾ ਕੀਤਾ ਹੋਊਗਾ। ਲੋਕਾਂ ਨੂੰ ਵੀ ਇਹ ਚੀਜ਼ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਚੀਨ ਨੇ ਲੋਕਾਂ ਦੇ ਉੱਤੇ ਇੰਟਰਨੈਟ ਡਾਟੇ ਦੇ ਉੱਤੇ ਆਪਣੀ ਜਿਹੜੀ ਸਰਵੇਲੈਂਸ ਆ ਉਸ ਦੀ ਪਕੜ ਆ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਨਵੇਂ ਆਏ ਦਸਤਾਵੇਜ਼ ਦੇ ਖੁਲਾਸਿਆਂ 'ਚ ਇਹ ਪਤਾ ਲੱਗਦਾ ਆ ਫੇਸਬੁੱਕ, ਟਵਿੱਟਰ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਹੈ, ਵੈਸਟਰਨ ਸੋਸ਼ਲ ਮੀਡੀਆ ਆ ਉਸ ਦੀ ਡਾਟਾ ਹਾਰਵੈਸਟਿੰਗ ਆ ਉਹ ਚੀਨ ਦੇ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਕਹਿੰਦੇ ਵੀ ਉਹ ਆਪਣੇ ਜਿਹੜੀਆਂ ਸਰਕਾਰੀ ਏਜੰਸੀਜ਼ ਆ, ਮਿਲਟਰੀ ਤੇ ਪੁਲਿਸ ਆ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਲੈਸ ਕਰ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਵੈਸਟਰਨ ਮੁਲਕ ਆ ਜਿਨ੍ਹਾਂ 'ਚ ਅਮਰੀਕਾ ਜਾਂ ਤੁਸੀਂ ਯੂਰਪ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਮੰਨ ਕੇ ਚੱਲ ਸਕਦੇ ਆ ਵੀ ਉਹ ਆਪਣੇ ਜਿਹੜੇ ਫੋਰਨ ਟਾਰਗੇਟਸ ਦੇ ਉੱਤੇ ਜਿਹੜੀ ਜਾਣਕਾਰੀ ਆ ਉਸ ਨੂੰ ਕਿੱਦਾਂ ਇਕੱਠੀ ਕਰ ਸਕਦੇ, ਕਿੱਦਾਂ ਉੱਥੋਂ ਹਥਿਆ ਸਕਦੇ ਆ। ਚੀਨ ਕਹਿੰਦੇ ਆ ਵੀ ਆਪਣੇ ਮੁਲਕ ਭਰ ਦੇ ਵਿੱਚ ਇਸ ਦੀਆਂ ਡਾਟਾ ਸਰਵੇਲੈਂਸ ਸਰਵਿਸਿਜ਼ ਆ ਸਰਕਾਰੀ ਤੌਰ ਦੇ ਉੱਤੇ ਉਸਨੇ ਬਣਾ ਕੇ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਸੋ ਇਹ ਜਿਹੜੇ ਸੌਫਟਵੇਅਰ ਆ ਚੀਨ ਵਾਲੇ ਉਹ ਬਣਾ ਰਹੇ ਆ। ਚਾਈਨਾ ਦਾ ਜਿਹੜਾ ਇੰਟਰਨੈਟ ਆ ਉਹ ਬਾਕੀ ਦੁਨੀਆ ਦੇ ਨਾਲੋਂ ਟੋਟਲੀ ਵੱਖਰਾ ਹੈਗਾ ਆ। ਉਹ ਪੂਰੀ ਤਰ੍ਹਾਂ ਗਵਰਨਮੈਂਟ ਮੋਨੀਟਰਡ ਜਿਹੜਾ ਉੱਥੇ ਦਾ ਇੰਟਰਨੈਟ ਜਿਹੜਾ ਉਹ ਰਹਿੰਦਾ ਆ। ਸੋ ਕਹਿੰਦੇ ਵੀ ਹੁਣ ਤੱਕ 300 ਤੋਂ ਵੱਧ ਚੀਨੀ ਸਰਕਾਰੀ ਪ੍ਰੋਜੈਕਟ 2020 ਤੋਂ ਬਾਅਦ ਦੇ ਵਿੱਚ ਸ਼ੁਰੂ ਹੋਏ ਆ ਜਿਨ੍ਹਾਂ ਦੇ ਸੌਫਟਵੇਅਰ ਦਾ ਕੰਮ ਹੀ ਸਿਰਫ ਇਹੀ ਆ ਵੀ ਜਿਹੜੇ ਫੋਰਨ ਟਾਰਗੇਟਸ ਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਸੋਰਸਿਸ ਟਵਿੱਟਰ, ਫੇਸਬੁੱਕ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਆ ਵੀ ਉਹਨਾਂ ਤੋਂ ਆਪਣੇ ਇਹਨਾਂ ਦਾ ਜਿਹੜਾ ਡਾਟਾ ਆ ਉਹ ਸਿਰਫ ਕਲੈਕਟ ਕੀਤਾ ਜਾਵੇ। ਸੋ ਕੀ ਕਰਨਾ ਇਸ ਡਾਟਾ ਦੇ ਨਾਲ ਚੀਨ ਨੇ ਇਹ ਜਿਹੜਾ ਬਾਅਦ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗੇਗਾ। ਅਗਲੀ ਖਬਰ ਪੁਲਿਸ ਦੇ ਸੰਬੰਧ ਦੇ ਵਿੱਚ ਆ। ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਮੁਤਾਬਕ ਕੈਲੀਫੋਰਨੀਆ ਪੁਲਿਸ ਨੇ ਸੰਨ 2020 ਦੇ ਵਿੱਚ ਸਟਾਪ ਸਾਈਨ ਤੇ ਲੋਕਾਂ ਨੂੰ ਬਹੁਤ ਘੱਟ ਰੋਕਿਆ ਹੈਗਾ ਕਿਉਂਕਿ ਕਰੋਨਾ ਵਾਇਰਸ ਵੀ ਸੀਗੀ ਤੇ ਦੂਸਰੇ ਪਾਸੇ ਲੋਕ ਵੀ ਘੱਟ ਟਰੈਵਲ ਕਰ ਰਹੇ ਸੀ। ਐਨੂਅਲ ਰਿਪੋਰਟ ਕੈਲੀਫੋਰਨੀਆ ਰੇਸ਼ੀਅਲ ਐਂਡ ਆਇਡੈਂਟੀ ਪ੍ਰੋਫਾਈਲਿੰਗ ਐਡਵਾਈਜ਼ਰੀ ਬੋਰਡ ਨੇ ਇਕੱਠੀ ਕੀਤੀ ਆ 18 ਲਾ ਇਨਫੋਰਸਮੈਂਟ ਏਜੰਸੀਜ਼ ਤੋਂ। ਕਲੈਕਟਿਵਲੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇਹ ਦੱਸਿਆ ਵੀ 2.9 ਮਿਲੀਅਨ ਲੋਕਾਂ ਨੂੰ 2020 ਦੇ ਵਿੱਚ ਰੋਕਿਆ ਗਿਆ ਜਿਹੜਾ ਕਿ 26.5% ਘੱਟ ਹੈਗਾ ਸੰਨ 2019 ਨਾਲੋਂ। ਸੋ ਇਹ ਰਿਪੋਰਟ ਰਿਕੁਆਇਰ ਕੀਤੀ ਗਈ ਸੀ ਕਿਉਂਕਿ ਕਹਿੰਦੇ ਵੀ ਰੇਸ਼ੀਅਲ ਪ੍ਰੋਫਾਈਲਿੰਗ ਹੁੰਦੀ ਆ, ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ 2.4 ਟਾਈਮ ਜ਼ਿਆਦਾ ਗੋਰੇ ਮੂਲ ਦੇ ਲੋਕਾਂ ਨਾਲੋਂ ਰੋਕਿਆ ਜਾਂਦਾ ਆ ਪੁਲਿਸ ਵੱਲੋਂ। ਫਰੀਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਵੀ ਬਹੁਤ ਵੱਡਾ ਡ੍ਰੌਪ ਦੇਖਿਆ ਸਟਾਪ ਸਾਈਨ ਤੇ ਰੋਕਣ ਦੇ ਲਈ 72% ਕੰਪੇਅਰ ਟੂ 2019। ਇਸੇ ਤਰ੍ਹਾਂ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਦਾ ਵੀ 47% ਡਾਊਨ ਗਿਆ ਆ। ਰਿਵਰਸਾਈਡ ਕਾਉਂਟੀ ਦਾ ਵੀ 2.5% ਡਾਊਨ ਗਿਆ ਆ। ਤੇ ਓਵਰਆਲ ਜਿਹੜਾ ਜੇ ਏਜ ਵਾਈਜ਼ ਰੇਸ਼ੀਅਲੀ ਦੱਸਿਆ ਗਿਆ ਆ ਵੀ ਕਿਹੜੇ ਲੋਕਾਂ ਨੂੰ ਰੋਕਿਆ ਗਿਆ ਸੰਨ 2020 ਚ 40% ਜਿਹੜੇ ਆ ਲੋਕ ਉਹ ਹਿਸਪੈਨਿਕ ਮੂਲ ਦੇ, 16.5% ਕਾਲੇ ਮੂਲ ਦੇ, 31.7% ਵਾਈਟ ਮੂਲ ਦੇ, 5.2% ਏਸ਼ੀਅਨ ਤੇ 4.7% ਮਿਡਲ ਈਸਟਰਨ ਔਰ ਸਾਊਥ ਏਸ਼ੀਅਨ। ਬਲੈਕ ਪੀਪਲ ਜਿਹੜੇ ਆ ਉਹ 6.5% ਸਟੇਟ ਦਾ ਪੋਪੂਲੇਸ਼ਨ ਹੈਗੀ ਆ। ਹੁਣ ਤੁਸੀਂ ਦੇਖ ਲਓ ਕਿ ਸਟਾਪ ਵਾਈਜ਼ ਕਿਹਨਾਂ ਨੂੰ ਜ਼ਿਆਦਾ ਰੋਕਿਆ ਗਿਆ ਆ।
4,45,000 ਵਾਈਟ ਲੋਕ ਰੋਕੇ ਗਏ ਆ, ਜਦੋਂ ਕਿ ਕਾਲੇ ਮੂਲ ਦੇ ਲੋਕਾਂ ਦੇ ਅਗੇਂਸਟ ਐਕਸ਼ਨ ਜਿਹੜੇ ਆ ਉਹ ਜ਼ਿਆਦੇ ਲਏ ਗਏ। 9431 ਜ਼ਿਆਦਾ ਕਾਲੇ ਮੂਲ ਦੇ ਲੋਕਾਂ ਦੇ ਅਗੇਂਸਟ ਐਕਸ਼ਨ ਲਏ ਗਏ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ FDIC, ਜਿਹੜੀ ਕਿ ਇੱਕ ਰੈਗੂਲੇਟਰੀ ਸੰਸਥਾ ਹੈਗੀ ਆ ਫੈਡਰਲ ਪੱਧਰ ਦੇ ਉੱਤੇ, ਉਸ ਦੀ ਜਿਹੜੀ ਚੇਅਰਮੈਨ ਆ ਜਲੀਨਾ ਮੈਕਵਿਲੀਅਮਸ, ਉਹ ਕਹਿੰਦੇ ਵੀ 4 ਫਰਵਰੀ ਨੂੰ ਅਸਤੀਫਾ ਦੇਣ ਜਾ ਰਹੀ ਆ। ਜਲੀਨਾ ਮੈਕਵਿਲੀਅਮਸ ਨੂੰ ਟਰੰਪ ਹੁਣਾਂ ਨੇ ਅਪੁਆਇੰਟ ਕੀਤਾ ਸੀ ਤੇ ਹੁਣ ਇਹ ਅਸਤੀਫਾ ਦੇਣ ਜਾ ਰਹੇ ਆ, ਜਿਸ ਤੋਂ ਬਾਅਦ ਚ ਵਾਈਸ ਪ੍ਰੈਜ਼ੀਡੈਂਟ FDIC ਦੇ ਮਾਰਟਿਨ ਗਰੂਨਬਰਗ ਆ, ਉਹ ਐਕਟਿੰਗ ਚੇਅਰ ਜਿਹੜੇ ਉਹ ਬਣਨਗੇ। ਕਹਿੰਦੇ ਵੀ ਇਸ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਦੀ ਪਕੜ ਜਿਹੜੀ ਇਸ ਬੈਂਕ ਰੈਗੂਲੇਟਰੀ ਸੰਸਥਾ ਹੈਗੀ ਆ, ਉਸ ਦੇ ਉੱਤੇ ਹੋਰ ਵੱਧ ਜਾਊਗੀ। ਕਹਿੰਦੇ ਵੀ ਇਹ ਹੁਣ ਮੂਵ ਉਸ ਟਾਈਮ ਦੇ ਉੱਤੇ ਆਇਆ ਆ ਜਦ ਬਾਈਡਨ ਹੁਣੇ ਜਿਹੜੇ ਫੈਡਰਲ ਰਿਜ਼ਰਵ ਦੇ ਵਾਈਸ ਚੇਅਰਮੈਨ ਜਿਹੜੇ ਸੁਪਰਵਿਜ਼ਨ ਦੇ ਲਈ ਹੁੰਦੇ ਆ, ਉਸ ਦੀ ਪੋਸਟ ਨੂੰ ਭਰਨ ਦੇ ਲਈ ਅੱਗੇ ਵੱਧ ਰਹੇ ਸੀਗੇ। ਬੀਤੇ ਇਸੇ ਸਾਲ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਦਾ, ਬਾਈਡਨ ਪ੍ਰਸ਼ਾਸਨ ਦਾ, ਇਹ ਇੱਕ ਕੋਸ਼ਿਸ਼ ਆਈ ਸੀਗੀ ਵੀ ਜਦ $600 ਤੋਂ ਵੱਧ ਦੀ ਕਿਸੇ ਵੀ ਦੀ ਟ੍ਰਾਂਜੈਕਸ਼ਨ ਹੋਊਗੀ, ਉਸ ਨੂੰ ਰਿਪੋਰਟ ਜਿਹੜਾ ਉਹ ਕਰਨਾ ਪਵੇਗਾ ਹਰ ਇੱਕ ਬੈਂਕ ਨੂੰ। ਪਰ ਉਸ ਦੇ ਉੱਤੇ ਜਿਹੜਾ ਪੁਸ਼ਬੈਕ ਤੋਂ ਬਾਅਦ ਚ ਉਹਨਾਂ ਨੇ ਉਹ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਸੀ। 2018 ਤੋਂ ਮੈਕਵਿਲੀਅਮਸ ਜਿਹੜੀ ਆ FDIC ਦੀ ਚੇਅਰ ਦੇ ਵਜੋਂ ਨਿਯੁਕਤ ਜਿਹੜੇ ਉਹ ਸੀਗੇ। ਸੋ ਹੁਣ ਵੇਖਦੇ ਆ ਵੀ ਇਹਨਾਂ ਦੇ ਆਪਣੇ ਜਿਹੜੇ ਆ ਬੈਂਕ ਰੈਗੂਲੇਟਰੀ ਸੰਸਥਾ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਕੀ ਬੈਂਕ ਨੂੰ ਲੈ ਕੇ, ਰੈਗੂਲੇਸ਼ਨਸ ਨੂੰ ਲੈ ਕੇ ਜਿਹੜੇ ਚੇਂਜਸ ਆ ਉਹ ਆ ਸਕਦੇ ਨੇ। ਟੈਸਲਾ ਕੰਪਨੀ ਨੇ ਆਪਣੇ EMPLOYEES ਨੂੰ ਇਹ ਕਿਹਾ ਵੀ ਨਵਾਂ ਪ੍ਰਪੋਜ਼ਲ ਸਟੇਟ ਵੱਲੋਂ ਜੋ ਆ ਰਿਹਾ ਆ ਸੋਲਰ ਐਕਸਪੈਂਸਿਸ ਦੇ ਸੰਬੰਧ ਦੇ ਵਿੱਚ, ਉਸ ਨੂੰ ਫਾਈਟ ਕੀਤਾ ਜਾਵੇ। ਟੈਸਲਾ ਦੇ CEO ਇਲੋਨ ਮਸਕ, ਉਹ ਕਹਿੰਦਾ ਵੀ ਮੈਂ ਪੋਲੀਟਿਕਸ 'ਚ ਨਹੀਂ ਇਨਵੋਲਵ ਹੁੰਦਾ, ਪਰ ਆਪਣੇ EMPLOYEES ਨੂੰ ਉਸਨੇ ਜ਼ਰੂਰ ਕਿਹਾ ਆ ਵੀ ਜਿਹੜੀਆਂ ਸਬਸਿਡੀਜ਼ ਆ ਉਹਨਾਂ ਦਾ ਅਪੋਜ਼ ਕਰੋ। ਉਹਦੀ ਇਲੈਕਟ੍ਰਿਕ ਕਾਰ ਤੇ ਹੋਰ ਸੋਲਰ ਕੰਪਨੀ ਨੂੰ ਕਾਫੀ ਜ਼ਿਆਦਾ ਅਸਰ ਪਊਗਾ। ਨਵਾਂ ਜਿਹੜਾ ਲਾਅ ਬਣਿਆ ਆ ਉਹਦੇ ਮੁਤਾਬਕ 1.3 ਮਿਲੀਅਨ ਰੈਜ਼ੀਡੈਂਸ਼ੀਅਲ ਸੋਲਰ ਕਸਟਮਰ ਦੇ ਉੱਤੇ ਇਹਦਾ ਅਸਰ ਹੋਊਗਾ। ਜੇ ਤੁਸੀਂ ਸੋਲਰ ਲਵਾਉਂਦੇ ਆ ਤੇ ਜਿੰਨਾ ਤੁਸੀਂ ਯੂਜ਼ ਕਰਦੇ ਆ, ਉਹ ਤੋਂ ਬਾਅਦ ਜਿਹੜਾ ਵਾਧੂ ਹੁੰਦਾ ਆ ਗ੍ਰਿਡ ਨੂੰ ਵਾਪਸ ਜਾਂਦਾ, ਉਹਦਾ ਤੁਹਾਨੂੰ ਪ੍ਰੋਫਿਟ ਆ ਉਹ ਬਹੁਤ ਘੱਟ ਮਿਲੂਗਾ। ਪਲੱਸ ਉਹਦੇ ਉੱਤੇ ਉਹ ਚਾਰਜਸ ਵੀ ਲਾਉਣ ਜਾ ਰਹੇ ਹੈਗੇ ਆ। ਸੋ ਕਾਫੀ ਚੇਂਜਸ ਸਟੇਟ ਪਬਲਿਕ ਯੂਟਿਲਿਟੀ ਕਮਿਸ਼ਨ ਵੱਲੋਂ ਆਈਆਂ ਹੈਗੀਆਂ। ਤੇ ਹੁਣ ਦੇਖਦੇ ਆ, ਕਿਉਂਕਿ ਆਉਣ ਵਾਲੇ ਸਾਲ ਤਾਂ ਸੋਲਰ ਦੇ ਲਈ ਕਾਫੀ ਬਿਜ਼ੀ ਹੋਊਗੇ, ਕਿਉਂਕਿ ਹਰ ਕੋਈ ਸੋਲਰ ਲਵਾਉਣਾ ਚਾਹੁੰਦਾ। ਪਰ ਜੇ ਸਟੇਟ ਇੱਦਾਂ ਦੀ ਲਾਉਂਦੀ ਹੈਗੀ ਆ ਕੰਡੀਸ਼ਨਸ, ਤਾਂ ਕਸਟਮਰ ਨੂੰ ਵੀ ਫਰਕ ਪੈਣਾ ਤੇ ਕੰਪਨੀਆਂ ਦਾ ਜਿਹੜਾ ਪ੍ਰੋਫਿਟ ਆ ਉਹ ਵੀ ਕਾਫੀ ਘੱਟ ਜਾਣਾ ਹੈਗਾ। ਜੀ, ਇਸ ਮੌਕੇ 13 ਲੱਖ ਰੈਜ਼ੀਡੈਂਸ਼ੀਅਲ ਸੋਲਰ ਕਸਟਮਰਸ, 1.3 ਮਿਲੀਅਨ ਕਹਿੰਦੇ ਵੀ ਘੱਟੋ ਘੱਟ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇੰਨੇ ਕਸਟਮਰ ਜਿਹੜੇ ਉਹ ਜ਼ਰੂਰ ਹੈਗੇ ਨੇ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਉੱਤੇ ਆ। ਬਾਕੀ ਜਿਹੜਾ ਜੀ ਦੇਖੋ ਦਿਨ ਬਦਲਣਾ ਆ, ਤਰੀਕ ਬਦਲਣੀ ਆ, ਤੇ ਪਰ ਇਹ ਆ ਵੀ ਚਲੋ ਸਾਲ ਜਿਹੜਾ ਬਦਲ ਜਾਣਾ, ਬਾਕੀ ਸਾਡੇ ਲਈ, ਬਾਕੀ ਸਾਰਿਆਂ ਦੇ ਲਈ ਕੰਮਕਾਜ ਉੱਦਾਂ ਹੀ ਜਿਹੜੇ ਉਹ ਚੱਲਦੇ ਜਿਹੜੇ ਉਹ ਰਹਿਣੇ ਆ। ਆਪਾਂ ਇਹੀ ਅਰਦਾਸ ਜਿਹੜੀ ਇਹ ਕਰਦੇ ਹਾਂ ਵੀ ਆਉਣ ਵਾਲਾ ਵਰ੍ਹਾ ਤੁਹਾਡੇ ਸਾਰਿਆਂ ਦੇ ਲਈ, ਤੁਹਾਡੇ ਸਾਰਿਆਂ ਦੇ ਪਰਿਵਾਰਾਂ ਦੇ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ। ਇਹੀ ਜਿਹੜੀ ਅਰਦਾਸ ਪ੍ਰਮਾਤਮਾ ਅੱਗੇ ਕਰਦੇ ਆ। ਤੇ ਬਾਕੀ ਰਹਿ ਗਿਆ, ਲੰਘ ਗਿਆ ਜਿਹੜਾ ਵਰ੍ਹਾ ਆ, ਹੁਣ ਉਹ ਜਿੱਦਾਂ ਦਾ ਵੀ ਗੁਜ਼ਰਿਆ, ਚੰਗਾ ਆ ਮਾੜਾ ਆ, ਉਹ ਮਿਕਸ ਬੈਗ ਜਿਹੜਾ ਉਹ ਸਾਰਿਆਂ ਦੇ ਲਈ ਹੀ ਰਹਿੰਦਾ ਹੁੰਦਾ ਆ। ਤੇ ਚਲੋ ਉਸ ਪ੍ਰਮਾਤਮਾ ਦੇ ਹੁਣ ਭਾਣੇ 'ਚ ਰਹਿ ਕੇ ਹੀ ਆਪਾਂ ਜਿਹੜਾ ਉਹ ਕਰਨਾ ਆ, ਤੇ ਆਉਣ ਵਾਲਾ ਸਮਾਂ ਸਾਰਿਆਂ ਦੇ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ। ਇਹੀ ਅਰਦਾਸ ਜਿਹੜੀ ਉਹ ਕਰਦੇ ਆ। ਤੇ ਸਮੁੱਚੀ ਲੁਕਾਈ ਨੂੰ, ਸਾਰੇ ਹੀ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਰਿਆਂ ਨੂੰ ਹੀ ਸਾਡੀ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਜਿਹੜੀਆਂ ਉਹ ਆਪਾਂ ਵਧਾਈਆਂ ਭੇਂਟ ਕਰਦੇ ਹਾਂ। ਜੀ, ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤੀ। ਸਟਾਕ ਮਾਰਕੀਟ ਤਾਂ ਅੱਜ ਕਲੋਜ਼ ਹੀ ਸੀ। ਜੀ ਬਿਲਕੁਲ, ਅੱਜ ਲਾਸਟ ਡੇ ਸੀਗਾ ਜੀ। ਸੋ ਇਸ ਕਰਕੇ ਅੱਜ ਵੀ ਜਿਹੜਾ ਉੱਦਾਂ ਥੱਲੇ ਨੂੰ ਗਿਆ ਹੈਗਾ ਆ। ਡਾਓ ਜੋਨਸ ਜਿਹੜਾ ਹਰਜੋਤ ਸਿੰਘ ਜੀ 60 ਪੁਆਇੰਟ ਤਕਰੀਬਨ ਥੱਲੇ ਗਿਆ, 36,338 ਤੇ ਬੰਦ ਹੋਇਆ। S&P 13 ਪੁਆਇੰਟ ਥੱਲੇ ਗਿਆ, 4766 ਤੇ। ਨੈਸਡੈਕ 96 ਪੁਆਇੰਟ ਗਿਰ ਕੇ 15,644 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $1,830 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.51% ਲਈ। ਬਿਟਕੋਇਨ ਦੀ ਕੀਮਤ 46,811 ਦੇ ਉੱਤੇ ਜਿਹੜੀ ਆ ਉਹ
ਰਹੀ ਹੈਗੀ। ਬਾਕੀ ਉੱਧਰ ਓਵਰਆਲ ਜਿਹੜਾ ਕਹਿੰਦੇ ਵੀ S&P 500 ਆ, ਉਹ 365 ਦਿਨਾਂ ਦੇ ਬਾਅਦ ਜੇ ਦੇਖਿਆ ਜਾਵੇ ਤਾਂ 27% ਓਵਰਆਲ ਜਿਹੜਾ ਆ ਉਹ ਵਧਿਆ ਹੈਗਾ ਆ ਪਿਛਲੇ ਸਾਲ ਦੇ ਜਿਹੜਾ ਉਹ ਮੁਕਾਬਲੇ। ਸੋ ਜਿਨ੍ਹਾਂ ਨੇ S&P ਦੇ ਵਿੱਚ ਜ਼ਿਆਦਾ ਇਨਵੈਸਟ ਕੀਤਾ ਹੋਊਗਾ, ਉਹਨਾਂ ਨੂੰ ਚੰਗੀ ਰਿਟਰਨ ਜਿਹੜੀ ਇਸ ਦੇ ਵਿੱਚ ਮਿਲੀ ਆ। ਪਿਛਲੇ 2-3 ਸਾਲ ਲਗਾਤਾਰ ਸਟਾਕ ਮਾਰਕੀਟ ਦੇ ਲਈ ਜਿਹੜਾ ਉਸ ਦੇ ਵਿੱਚ ਕਾਫੀ ਤਾਂ ਨੂੰ ਜਿਹੜੇ ਉਹ ਗਏ ਹੈਗੇ ਨੇ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ 47 ਪੈਸੇ ਦੇ ਬਰਾਬਰ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਹੈ। ਜੀ, ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ, ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ। ਤੁਸੀਂ ਇੱਦਾਂ ਹੀ ਪੰਜਾਬੀ ਰੇਡੀਓ USA ਨੂੰ ਮਣਾ ਮੁਹਾ ਪਿਆਰ ਪਿਛਲੇ ਇਸ ਸਾਲ ਦੇ ਵਿੱਚ 2021 ਦੇ ਵਿੱਚ ਦਿੱਤਾ ਆ। ਇੱਦਾਂ ਹੀ ਤੁਹਾਡੇ ਜਿਹੜੇ ਆ ਸਾਥ ਦੀ ਆਸ ਦੇ ਵਿੱਚ ਅਗਲੇ ਸਾਲ ਆਪਾਂ ਫਿਰ ਤੁਹਾਨੂੰ ਜਿਹੜਾ ਜੀ ਉਹ ਮਿਲਾਂਗੇ। ਉਦੋਂ ਤੱਕ ਲਈ ਫਿਰ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA ਰੱਬ ਰੱਖਾ।